ਬਿਸਮਿल्लाहिर्रहमानिर्रहीम ਤੇ अस्सलाम वालेकुम। 1 ਮਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 153। ਉਸ ਤੋਂ ਬਾਅਦ ਅੱਜ ਇਮਰਾਨ ਖਾਨ ਸਾਹਿਬ ਨੂੰ ਕੈਦ ਹੋਏ ਜਾਂ ਅਗਵਾ ਕੀਤੇ ਹੋਏ ਪੂਰਾ 1000 ਦਿਨ ਹੋ ਗਿਆ। ਜੀ ਹਾਂ, ਤੁਸੀਂ ਦੁਰਸਤ ਸੁਣ ਰਹੇ ਹੋ। ਇਮਰਾਨ ਖਾਨ ਸਾਹਿਬ ਨੂੰ ਕੈਦ ਕੀਤੇ ਹੋਏ ਆਸਿਮ ਮੁਨੀਰ ਸਾਹਿਬ ਤੇ ਉਹਨਾਂ ਦੇ ਸਾਥੀ ਮਿਲਟਰੀ ਜਰਨਲਸ ਨੂੰ ਅੱਜ 1000 ਦਿਨ ਹੋ ਗਿਆ। 1000 ਦਿਨ ਸਬਰ ਦਾ, ਇਸਤਕਾਮਤ ਦਾ, ਦਲੇਰੀ ਦਾ ਔਰ ਨਾ ਝੁਕਣ ਦਾ, ਨਾ ਸਰੈਂਡਰ ਕਰਨ ਦਾ, ਕੋਈ ਡੀਲ ਨਾ ਕਰਨ ਦਾ, ਮੁਲਕ ਚੋਂ ਬਾਹਰ ਡੀਲ ਕਰਕੇ ਨਾ ਜਾਣ ਦਾ। ਇਹ ਪੂਰੇ 1000 ਦਿਨ ਇਮਰਾਨ ਖਾਨ ਨੇ ਪੂਰੀ ਦਲੇਰੀ ਨਾਲ ਆਪਣੀ ਕੌਮ ਦੀ ਇੱਜ਼ਤ ਔਰ ਆਪਣੀ ਕੌਮ ਦੇ ਵਕਾਰ ਵਾਸਤੇ ਗੁਜ਼ਾਰੇ ਨੇ। ਲੇਕਿਨ ਸਭ ਤੋਂ ਤਕਲੀਫ ਦੀ ਗੱਲ ਇਹ ਹੈ ਕਿ ਉਹਨਾਂ ਦੀ ਜ਼ੌਜਾ ਬੁਸ਼ਰਾ ਬੀਬੀ ਨੂੰ ਜਿਸ ਤਰੀਕੇ ਨਾਲ ਟੌਰਚਰ ਕੀਤਾ ਗਿਆ, ਦੋਨਾਂ ਦੀ ਇੱਕ ਅੱਖ ਦੀ ਬਿਨਾਈ ਜਿਹੜੀ ਹੈ ਉਹ ਖੋਲੀ ਗਈ ਹੈ। ਉਹਨਾਂ ਦੀ ਬੇਗਮ ਨੂੰ ਵੀ ਔਰ ਉਹਨਾਂ ਨੂੰ ਵੀ ਕੈਦੇ ਤਨਹਾਈ 'ਚ ਰੱਖਿਆ ਜਾਂਦਾ ਹੈ। ਬ੍ਰਿਗੇਡੀਅਰ ਸਦੀਕ ਸਾਲਕ ਸਾਹਿਬ ਦੀ ਕਿਤਾਬ ਹੈ ਕਿ ਜਿਸ ਵੇਲੇ 1971 'ਚ ਸਾਡੇ ਫੌਜੀ ਫੜ ਕੇ ਇੰਡੀਆ ਗਏ ਤੇ ਉਹਨਾਂ ਨੇ ਵੀ ਸਾਡੇ ਫੌਜੀਆਂ ਨੂੰ, ਕੈਦੀਆਂ ਨੂੰ ਕੈਦੇ ਤਨਹਾਈ 'ਚ ਨਹੀਂ ਰੱਖਿਆ, ਕਿਉਂਕਿ ਉਹਨਾਂ ਨੇ ਜੰਗੀ ਜਿਹੜੇ ਕਵਾਨੀਨ ਨੇ ਉਹਨਾਂ ਦੇ ਮੁਤਾਬਕ ਉੱਥੇ ਟ੍ਰੀਟਮੈਂਟ ਕੀਤਾ। ਲੇਕਿਨ ਅਸੀਂ ਪਾਕਿਸਤਾਨ ਦੇ ਵਿੱਚ ਸਾਡੇ ਜਰਨੈਲ ਜਿਹੜੇ ਨੇ ਉਹ ਇਮਰਾਨ ਖਾਨ ਸਾਹਿਬ ਨੂੰ ਕੈਦੇ ਤਨਹਾਈ 'ਚ ਰੱਖ ਰਹੇ ਨੇ। ਜਿਹੜੇ ਸਾਬਕਾ ਵਜ਼ੀਰ ਆਜ਼ਮ ਨੇ ਉਸ ਦੇ ਨਾਲ ਨਾਲ ਪਾਕਿਸਤਾਨ ਦੇ ਸਭ ਤੋਂ ਵੱਡੇ ਸੁਪਰਸਟਾਰ ਨੇ। ਖੈਰ, ਹੁਣ ਚੱਲਨੇ ਅੱਜ ਦੀਆਂ ਦੂਸਰੀਆਂ ਖਬਰਾਂ ਵਾਲੇ ਪਾਸੇ। ਦਿਨ ਤੇ ਇਹ ਬੜਾ ਹੀ ਤਕਲੀਫ ਦਾ ਹੈ। 1000 ਦਿਨ ਜਿਹੜੇ ਨੇ ਉਹ ਪੂਰੇ ਹੋਏ ਨੇ। ਮੈਨੂੰ ਯਾਦ ਹੈ ਕਿ 1000 ਦਿਨ ਪਹਿਲੇ ਆਖਰੀ ਉਹਨਾਂ ਦੀ ਜਿਹੜੀ ਆਖਰੀ ਜਾਂ ਸੈਕੰਡ ਲਾਸਟ ਆਖਰੀ ਤੋਂ ਇੱਕ ਪਹਿਲੇ ਜਾਂ ਆਖਰੀ ਮੀਟਿੰਗ ਜਿਹੜੀ ਸੀ ਉਹ ਮੈਂ ਅਮਰੀਕਾ ਤੋਂ ਕੁਝ ਦੋਸਤ ਭੇਜੇ ਸਨ ਜਿਨ੍ਹਾਂ ਨੇ ਉਹਨਾਂ ਨਾਲ ਮੀਟਿੰਗ ਕੀਤੀ ਸੀ। ਉਸ ਮੀਟਿੰਗ ਤੋਂ ਬਾਅਦ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਹੋਈ ਸੀ ਔਰ ਉਸ ਮੀਟਿੰਗ ਤੋਂ ਪਹਿਲੇ ਵੀ ਫੋਨ ਤੇ ਗੱਲ ਹੋਈ ਸੀ ਜਿਹੜੇ ਦੋਸਤਾਂ ਨੂੰ ਭੇਜਿਆ ਸੀ। ਕਾਫੀ ਉਹ ਲੰਬੀ ਮੀਟਿੰਗ ਸੀ ਉਹਨਾਂ ਦੀ, ਰਾਤ ਦੇ ਵੇਲੇ ਕੀਤੀ ਸੀ ਤੇ ਅਗਲੇ ਦਿਨ ਸਵੇਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਅੱਜ ਤੋਂ 1000 ਦਿਨ ਪਹਿਲੇ ਉਹਨਾਂ ਨਾਲ ਮੇਰੀਆਂ ਜਿਹੜੀਆਂ ਆਖਰੀ ਦੋਵੇਂ ਗੱਲਾਂ ਹੋਈਆਂ ਸਨ ਉਸ ਮੀਟਿੰਗ ਤੋਂ ਪਹਿਲੇ ਵੀ ਔਰ ਬਾਅਦ 'ਚ ਵੀ, ਉਹ ਸਾਰੇ ਅਲਫਾਜ਼ ਮੇਰੇ ਕੰਨਾਂ 'ਚ ਨੇ। ਔਰ ਮੈਂ ਇਸ ਵਜ੍ਹਾ ਤੋਂ ਤੁਹਾਨੂੰ ਇਹ ਕਹਿ ਸਕਦਾ ਹੈ ਕਿ ਤੁਹਾਡੇ 'ਚੋਂ ਬੜੇ ਸਾਰੇ ਦੋਸਤ ਇਹ ਸਮਝਦੇ ਨੇ ਕਿ ਉਹਨਾਂ ਨੂੰ ਡੀਲ ਕਰਕੇ ਮੁਲਕ ਤੋਂ ਬਾਹਰ ਚਲੇ ਜਾਣਾ ਚਾਹੀਦਾ। ਲੇਕਿਨ ਮੈਨੂੰ ਉਹਨਾਂ ਦੇ ਉਹ ਸਾਰੇ ਅਲਫਾਜ਼ ਯਾਦ ਨੇ। ਉਹ ਆਪਣੀ ਜ਼ਿੰਦਗੀ, ਅੱਲਾ ਉਹਨਾਂ ਦੀ ਲੰਮੀ ਜ਼ਿੰਦਗੀ ਕਰੇ, ਲੇਕਿਨ ਉਹ ਆਪਣੀ ਜ਼ਿੰਦਗੀ ਦੇ ਦੇਣਗੇ, ਕਦੇ ਵੀ ਡੀਲ ਨਹੀਂ ਕਰਨਗੇ, ਸਰੈਂਡਰ ਨਹੀਂ ਕਰਨਗੇ। ਇਹ ਉਹ ਸਮਝਦੇ ਨੇ ਕਿ ਅਗਰ ਉਹਨਾਂ ਨੇ ਇੰਜ ਕੀਤਾ ਤੇ ਉਹ ਆਪਣੀ ਕੌਮ ਦੀ ਅਣਖ ਦਾ ਸੌਦਾ ਕਰ ਦੇਣਗੇ। ਉਹ ਆਪਣੇ ਕੌਮ ਦਾ ਜਿਹੜਾ ਗਰੂਰ ਹੈ, ਜਿਹੜਾ ਕੌਮ ਦਾ ਗਰੂਰ ਹੈ, ਉਹਨਾਂ ਦਾ ਕੋਈ ਗਰੂਰ ਨਹੀਂ, ਉਹ ਤਾਂ ਮਿਟੇ ਹੋਏ ਆਦਮੀ ਨੇ। ਲੇਕਿਨ ਜਿਹੜਾ ਕੌਮ ਦਾ ਗਰੂਰ ਹੁੰਦਾ ਹੈ, ਜਿਹੜੀ ਕੌਮ ਦੀ ਅਣਖ ਹੁੰਦੀ ਹੈ, ਜਿਹੜਾ ਕੌਮ ਦਾ ਪ੍ਰਾਈਡ ਹੁੰਦਾ ਹੈ, ਉਹਦਾ ਉਹ ਸੌਦਾ ਕਰ ਦੇਣਗੇ ਜਿਹੜਾ ਪਹਿਲਾਂ ਸਾਰੇ ਸਿਆਸਤਦਾਨ ਤਕਰੀਬਨ ਕਰਦੇ ਆਏ ਨੇ। ਉਹ ਖਲੋਤੇ ਨੇ, ਪੂਰੇ ਆਪਣੇ ਕੱਦ ਦੇ ਨਾਲ ਖਲੋਤੇ ਨੇ। ਲੇਕਿਨ ਦੂਸਰੇ ਪਾਸੇ ਜਿਹੜੇ ਜ਼ੁਲਮ ਨੇ ਉਹ ਹੁਣ ਇਸ ਪਾਸੇ ਕਿ ਔਰਤਾਂ ਦੇ ਉੱਤੇ ਜ਼ੁਲਮ ਢਾ ਰਹੇ ਨੇ ਤਾਂ ਕਿ ਉਹਨਾਂ ਨੂੰ ਤੇ ਅਸੀਂ ਨਹੀਂ ਢਾ ਸਕੇ, ਔਰਤਾਂ ਨੂੰ ਢਾ ਲਈਏ। ਮਤਲਬ ਔਰਤਾਂ ਦੇ ਉੱਤੇ ਜ਼ੁਲਮ ਕਰਕੇ ਉਹਨਾਂ ਨੂੰ ਕਮਜ਼ੋਰ ਕਰ ਲਈਏ ਤੇ ਫਿਰ ਉਹਨਾਂ ਨੂੰ ਮਨਵਾ ਲਈਏ। ਬਹਰਹਾਲ ਮੇਰੇ ਨਾਲ ਰਲ ਕੇ ਸਾਰੇ ਦੁਆ ਕਰੋ ਕਿ ਅੱਲਾ ਦੀ ਜ਼ਾਤ ਔਰ ਆਪਣੇ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ अलैहि वसल्लम ਦੇ ਤਫੈਲ ਇਮਰਾਨ ਖਾਨ ਸਾਹਿਬ ਨੂੰ ਇਸਤਕਾਮਤ ਵੀ ਦੇਵੇ, ਮਜ਼ੀਦ ਹਿੰਮਤ ਵੀ ਦੇਵੇ, ਹੌਸਲਾ ਵੀ ਦੇਵੇ ਔਰ ਉਹਨਾਂ ਲਈ ਇਹ ਜਿਹੜਾ ਸਾਰਾ ਮਰਹਲਾ ਜੇਲ੍ਹ ਦੇ ਵਿੱਚ ਹੈ ਇਹਦੇ ਵਿੱਚ ਉਹਨਾਂ ਨੂੰ ਮਜ਼ੀਦ ਤਾਕਤ ਦੇਵੇ ਔਰ ਉਹਨਾਂ ਲਈ ਇਹਦੇ 'ਚ ਆਸਾਨੀ ਪੈਦਾ ਕਰੇ ਅੱਲਾ ਦੀ ਜ਼ਾਤ, ਔਰ ਉਹਨਾਂ ਨੂੰ ਜਲਦ ਅਜ਼ ਜਲਦ ਇਹਦੇ 'ਚੋਂ ਰਿਹਾਈ ਵੀ ਦੇਵੇ। ਨਾ ਸਿਰਫ ਉਹਨਾਂ ਨੂੰ, ਉਹਨਾਂ ਦੀ ਜ਼ੌਜਾ ਨੂੰ, ਸਾਡੇ ਦੂਸਰੇ ਯਾਸਮੀਨ ਰਾਸ਼ਦ ਸਾਹਿਬਾ, ਦੂਸਰੇ ਜਿੰਨੇ ਵੀ ਲੀਡਰਾਨ ਨੇ ਉਹਨਾਂ ਨੂੰ, ਔਰ ਉਹਦੇ ਨਾਲ ਨਾਲ ਜਿਹੜੇ ਸਾਡੇ ਗਰੀਬ ਵਰਕਰ ਇਸ ਵੇਲੇ ਜੇਲ੍ਹਾਂ ਕੱਟ ਰਹੇ ਨੇ ਸਾਰੇ, ਉਹਨਾਂ ਨੂੰ ਅੱਲਾ ਦੀ ਜ਼ਾਤ ਜਲਦ ਤੋਂ ਜਲਦ ਰਿਹਾਈ ਦੇਵੇ ਔਰ ਉਹ ਆ ਕੇ ਵਾਪਸ ਪਾਕਿਸਤਾਨ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਣੀਆਂ ਜ਼ਿੰਮੇਦਾਰੀਆਂ ਸਾਰੇ ਜਿਹੜੇ ਵਰਕਰਸ ਨੇ ਉਹ ਪੂਰੀਆਂ ਕਰ ਸਕਣ। ਖੈਰ, ਅੱਜ ਦੀ ਪਹਿਲੀ ਖਬਰ ਕਿਸਾਨਾਂ ਦੇ ਬਾਰੇ। ਕਿਸਾਨਾਂ ਨੇ ਕਣਕ ਚੁੱਕ ਲਈ ਹੈ ਤੇ ਉਹਨਾਂ ਦੇ ਮਗਰ ਮਰੀਮ ਨਵਾਜ਼ ਦੀ ਸਰਕਾਰ ਨੇ ਡੰਡਾ ਚੁੱਕ ਲਿਆ, ਬਲਕਿ ਛਿੱਤਰ ਚੁੱਕ ਲਿਆ ਕਿਸਾਨਾਂ ਨੇ। ਇਹ ਮੈਂ ਨਹੀਂ ਕਹਿੰਦਾ, ਕਿਸਾਨ ਕਹਿੰਦੇ ਨੇ। ਕਿਸਾਨ ਇਹ ਦੱਸਦੇ ਨੇ ਕਿ ਗੱਲਾ ਮੰਡੀਆਂ 'ਚ ਜਾ ਕੇ ਹਕੂਮਤ ਦੇ ਜਿਹੜੇ ਇਦਾਰੇ ਨੇ ਉਹ 3500 ਤੋਂ ਜ਼ਿਆਦਾ ਅਗਰ ਕਿਸੇ ਨੇ ਖਰੀਦਾਰੀ ਕੀਤੀ, ਇਹ ਹੁਣ ਜ਼ਰਾ ਗੌਰ ਕਰਨਾ ਹੈ, ਕਿਸਾਨ ਦੀ ਕਣਕ ਹੈ। ਕਿਸਾਨ 1947 'ਚ ਉਸ ਮੁਲਕ ਦੇ ਵਿੱਚ ਜੰਮਿਆ ਹੋਇਆ ਹੈ ਸਾਰਾ ਕਿਸਾਨ, ਬਾਬੇ ਤੇ ਚਲੇ ਗਏ ਸਾਰੇ। ਜਿਹੜਾ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਕਿਹਾ ਸੀ ਕਿ ਆਜ਼ਾਦ ਹੈ ਤੇ ਤੁਹਾਡਾ ਮੁਲਕ ਹੈ, ਉਸ ਮੁਲਕ ਦੇ ਵਿੱਚ ਕਿਸਾਨ ਨੇ ਆਪਣੀ ਜ਼ਮੀਨ ਦੇ ਉੱਤੇ ਕਣਕ ਲਾਈ। ਪਹਿਲਾਂ ਉਹਨੇ ਹਲ ਵਾਇਆ, ਫਿਰ ਪਹਿਲਾਂ ਉਹਨੇ ਪਾਣੀ ਦਿੱਤਾ, ਵੱਤਰ ਆਇਆ ਤੇ ਉਹਨੇ ਹਲ ਵਾਇਆ, ਉਸ ਤੋਂ ਬਾਅਦ ਉਹਨੇ ਕਣਕ ਬੀਜੀ, ਸੁਹਾਗਾ ਮਾਰਿਆ, ਉਸ ਤੋਂ ਬਾਅਦ ਉਹਨੂੰ ਫਿਰ ਪਾਣੀ ਲਾਏ, ਉਹਨੇ ਫਿਰ ਉਹਦੇ ਵਿੱਚੋਂ ਜੜੀ ਬੂਟੀਆਂ ਕੱਢੀਆਂ, ਸਪਰੇਵਾਂ ਕੀਤੀਆਂ, ਫਿਰ ਉਹਨੇ
मैं आना भी ਇਹੋ ਜਿਹੀ ਗਰਮੀ ਕਿ ਜਿਹਦਾ ਨਾਂ ਹੀ ਨਾ ਲਵੋ ਕੋਈ। ਮਤਲਬ ਇੰਝ ਹੀ ਜਿਸ ਤਰ੍ਹਾਂ ਤੁਸੀਂ ਅਵਨ 'ਚ ਹੋਵੋ, ਰੋਸਟ ਹੁੰਦਿਆਂ ਆਇਆ ਉਹਨੇ ਉਸ ਕਣਕ ਨੂੰ ਵੱਢਿਆ, ਉਹਨੇ ਉਹਦੀ ਥ੍ਰੈਸ਼ਿੰਗ ਕੀਤੀ, ਉਸ ਕਣਕ ਦੇ ਵਿੱਚੋਂ ਦਾਣਾ ਕੱਢਿਆ, ਤੂੜੀ ਪਾਸੇ 'ਤੇ ਕੀਤੀ, ਉਸ ਦਾਣੇ ਨੂੰ ਮਿੱਟੀ ਦੇ ਵਿੱਚੋਂ ਇੱਕ ਇੱਕ ਚੁਣ ਕੇ ਜਿਹੜਾ ਸਾਫ਼ ਕਰਕੇ ਬੋਰੀਆਂ 'ਚ ਪਾਇਆ। ਹੁਣ ਉਹ ਜਿਸ ਵੇਲੇ ਵੇਚਣ ਆਇਆ, ਉਹਦੀ ਕਣਕ ਹੈ, ਉਹ ਆਜ਼ਾਦ ਮੁਲਕ ਦਾ ਸ਼ਹਿਰੀ ਹੈ, ਉਹਦੀ ਕਣਕ ਹੈ। ਜਿਸ ਵੇਲੇ ਉਹ ਮੰਡੀ 'ਚ ਵੇਚਣ ਆਇਆ ਤੇ ਮਰੀਮ ਨਵਾਜ਼ ਸਾਹਿਬਾ ਦੇ ਇਹ ਜਿਹੜੇ ਸਾਰੇ ਦੇ ਸਾਰੇ ਬੇਸ਼ਰਮ ਅਫਸਰ ਨੇ, ਇਹ ਉੱਥੇ ਮੰਡੀ 'ਚ ਲੋਕਾਂ ਨੂੰ ਕਹਿੰਦੇ ਨੇ ਵੀ ਖਬਰਦਾਰ ਇਹਨਾਂ ਦੇ ਕੋਲੋਂ 3500 ਤੋਂ ਵੱਧ ਕਣਕ ਖਰੀਦੀ, ਖਬਰਦਾਰ ਇਹਨਾਂ ਕਿਸਾਨਾਂ ਦੇ ਕੋਲੋਂ 3500 ਤੋਂ ਵੱਧ ਕਣਕ ਖਰੀਦੀ ਤੇ ਅਸੀਂ ਤੁਹਾਡਾ ਇਲਾਜ ਕਰ ਦਿਆਂਗੇ। ਸੋਚ ਸਕਦੇ ਹੋ ਤੁਸੀਂ ਵੀ ਇਹ ਕੀ ਹੋ ਰਿਹਾ? ਸਾਰਾ ਕੁਝ ਤੁਹਾਡੇ ਜ਼ਿਹਨ 'ਚ ਆ ਸਕਦਾ ਵੀ ਇਹ ਕੀ ਹੋਣ ਡਿਆ ਆਜ਼ਾਦ ਮੁਲਕ ਦੇ ਵਿੱਚ? ਉਹ ਬਈ ਜੇ ਕਣਕ ਕੋਈ ਮਹਿੰਗੀ ਖਰੀਦਦਾ ਹੈ ਤੇ ਲੈ ਦੇਣ ਦਿਓ। ਉਹਨੇ ਕਿਹੜਾ ਕੋਈ DHA ਬਣਾ ਲੈਣੇ, ਕਾਰਨਰ ਵਾਲੇ ਪਲਾਟ ਲੈ ਲੈਣੇ ਕਿਸਾਨ ਨੇ? ਉਹਨੇ ਕਿਹੜਾ IPPs ਲਾ ਕੇ ਖੂਨ ਚੂਸ ਲਿਆ? ਉਹਨੇ ਕਿਹੜਾ ਗਰਦਿਸ਼ੀ ਕਰਜ਼ਾ ਵਧਾਤਾ ਹੈ ਤੁਹਾਡਾ? ਉਹਨੇ ਕਿਹੜਾ ਬੱਚੇ ਜਿਹੜੇ ਉਹ ਵਲੈਤ ਤੇ ਆਪਣਾ ਅਮਰੀਕਾ ਤੇ ਪਤਾ ਨਹੀਂ ਕਿੱਥੇ ਕਿੱਥੇ ਪੜ੍ਹਾ ਲਏ ਨੇ? ਉਹਨੇ ਕਿਹੜੇ ਕੰਮ ਕੀਤੇ ਨੇ? ਉਹਨੇ 1300 ਕਰੋੜ ਦਾ ਜਹਾਜ਼ ਲੈ ਲਿਆ ਹੈ। ਉਹਨੇ ਫੀਲਡ ਮਾਰਸ਼ਲ ਸਾਹਿਬ ਤਰ੍ਹਾਂ 2000 ਕਰੋੜ ਦਾ ਜਹਾਜ਼ ਲੈ ਲਿਆ। ਉਹਨੇ ਕਿਹੜਾ ਕੰਮ ਕਰ ਦਿੱਤਾ ਕਿਸਾਨ ਨੇ? ਲੇਕਿਨ ਐਡੇ ਕੋਈ ਬੇਸ਼ਰਮ ਨੇ, ਮੈਂ ਇਹੀ ਕਹਾਂਗਾ ਕਿ ਉੱਥੇ ਲੋਕਾਂ ਨੂੰ ਫੋਰਸ ਕਰਦੇ ਨੇ ਕਿ ਇਹ ਤੁਸੀਂ 3500 ਤੋਂ ਉੱਤੇ ਨਹੀਂ ਖਰੀਦਣੀ। ਵਜ੍ਹਾ ਇਹਦੀ ਕੀ ਹੈ? ਵਜ੍ਹਾ ਅਸੀਂ ਦੱਸੀ ਸੀ ਤੁਹਾਨੂੰ ਪਿਛਲੇ ਦਿਨਾਂ 'ਚ। ਅਸੀਂ ਤੁਹਾਡੇ ਸਾਹਮਣੇ ਖਬਰ ਕੀਤੀ ਸੀ ਕਿ ਇਹਨਾਂ ਨੇ 11 ਕੰਪਨੀਆਂ ਬਣਾਈਆਂ ਨੇ। ਪਾਕਿਸਤਾਨੀ ਸਾਫੀਆਂ ਨੇ ਖਬਰ ਰਿਪੋਰਟ ਕੀਤੀ ਸੀ ਕਿ 11 ਕੰਪਨੀਆਂ ਬਣਾਈਆਂ ਨੇ ਇਹਨਾਂ ਨੇ। ਉਹ ਪ੍ਰਾਈਵੇਟ ਕੰਪਨੀਆਂ ਨੇ ਜਿਨ੍ਹਾਂ ਨੂੰ ਬਾਰਦਾਨਾ ਵੀ ਇਹਨਾਂ ਨੇ ਦੇਣਾ। ਕਿਸੇ ਨੇ ਪੁੱਛਿਆ ਸੀ ਬਾਰਦਾਨਾ ਕੀ ਹੁੰਦਾ? ਖਾਲੀ ਬੋਰੀਆਂ, ਉਹਨੂੰ ਬਾਰਦਾਨਾ ਕਹਿੰਦੇ ਨੇ, ਜਿਹਦੇ 'ਚ ਕਣਕ ਭਰ ਕੇ ਦੇਣੀ ਹੈ। ਉਹ ਖਾਸ ਕਿਸਮ ਦੀਆਂ ਬੋਰੀਆਂ ਹੁੰਦੀਆਂ ਨੇ ਜਿਨ੍ਹਾਂ 'ਤੇ ਇਹਨਾਂ ਦਾ ਸਟੈਂਪ ਵਗੈਰਾ ਲੱਗੀ ਹੁੰਦੀ ਹੈ। ਆਂਦੇ ਨੇ ਉਹਦੇ 'ਚ ਹੀ ਭਰੋ, ਦੂਜੀ ਬੋਰੀ 'ਚ ਅਸੀਂ ਨਹੀਂ ਕਬੂਲ ਕਰਨੀ। ਉਹ ਬਾਰਦਾਨਾ ਵੀ ਸਰਕਾਰ ਦਾ ਫ੍ਰੀ ਦੇ ਵਿੱਚ ਉਹਨਾਂ ਕੰਪਨੀਆਂ ਨੂੰ ਦੇਣਾ ਹੈ। ਗੋਦਾਮ ਵੀ ਸਰਕਾਰ ਦੇ ਫ੍ਰੀ 'ਚ ਉਹਨਾਂ ਨੂੰ ਦੇਣੇ ਨੇ। 70% ਪੈਸੇ ਵੀ ਫ੍ਰੀ 'ਚ ਉਹਨਾਂ ਨੂੰ ਦੇਣੇ ਨੇ ਸਰਕਾਰ ਨੇ। ਔਰ ਉਸ 70% ਪੈਸੇ ਦੇ ਉੱਤੇ ਜਿਹੜਾ ਸੂਦ ਹੈ ਉਹ ਵੀ ਸਰਕਾਰ ਨੇ ਦੇਣਾ ਹੈ। ਹੁਣ ਆਂਦੇ ਨੇ ਉਹਨਾਂ ਨੂੰ ਅਸੀਂ 3500 'ਚ ਕਣਕ ਵੀ ਖਰੀਦ ਕੇ ਦੇਣੀ ਹੈ। ਗੌਰ ਕਰ ਰਹੇ ਹੋ? ਕਾਰੋਬਾਰ ਕਰ ਰਹੀਆਂ ਨੇ 11 ਕੰਪਨੀਆਂ। ਕਹਿੰਦੇ ਨੇ ਕਿਸਾਨ ਕੋਲੋਂ ਜ਼ਬਰਦਸਤੀ 3500 'ਚ ਕਣਕ ਵੀ ਉਹਨੂੰ ਅਸੀਂ ਖਰੀਦ ਕੇ ਦੇਣੀ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਇਹ ਤਬਾਹ ਕਰਨਾ ਚਾਹੁੰਦੇ ਨੇ ਕਿਸਾਨ ਨੂੰ ਹਰ ਤਰੀਕੇ ਦੇ ਨਾਲ। ਦੂਜੇ ਪਾਸੇ ਹੁਣ ਕਿਸਾਨ ਇਤਿਹਾਦ ਵਾਲੇ ਦੱਸਦੇ ਨੇ ਕਿ ਮੋਟਰਵੇ ਦੇ ਉੱਤੇ, ਬਾਕੀ ਸੜਕਾਂ ਦੇ ਉੱਤੇ ਇਹਨਾਂ ਨੇ ਨਾਕੇ ਲਾ ਦਿੱਤੇ ਨੇ। ਉੱਥੇ ਕਿਸੇ ਕਿਸਾਨ ਦੀ ਅਗਰ ਟਰਾਲੀ ਲੰਘਦੀ ਹੈ, ਟਰੱਕ ਲੰਘਦਾ ਕਣਕ ਦਾ, ਉਹਨੂੰ ਜ਼ਬਰਦਸਤੀ ਗੋਦਾਮਾਂ 'ਚ ਲੈ ਜਾਂਦੇ ਨੇ ਤੇ ਉਹਦੇ ਕੋਲੋਂ ਜ਼ਬਰਦਸਤੀ ਕਣਕ ਲੈ ਲੈਂਦੇ ਨੇ ਖੋਹ ਕੇ 3500 ਦੇ ਮੁੱਲ ਦੇ ਉੱਤੇ। ਪਿਛਲੀ ਵਾਰੀ ਇਹਨਾਂ ਕਿਸਾਨਾਂ ਦੇ ਕੋਲੋਂ 2200 ਤੇ ਕਣਕ ਖਰੀਦੀ ਤੇ ਇਹ ਜਿਹੜੇ ਇਹਨਾਂ ਦੇ ਮਿਡਲਮੈਨ ਸਨ ਉਹਨਾਂ ਨੇ ਬਾਅਦ 'ਚ 5000 ਦੀ। ਅੱਛਾ, ਅਗਰ ਤੇ ਹੁਣ ਤੁਸੀਂ, ਤੁਹਾਡੇ 'ਚੋਂ ਕਈ ਸੋਚਦੇ ਹੋਣਗੇ ਵੀ ਗਿੱਲ ਸਾਹਿਬ ਚਲੋ ਖੈਰ ਹੈ, ਕਿਸਾਨਾਂ ਦੀ ਅਗਰ ਕਣਕ 3500 ਦੀ ਵਿਕ ਗਈ ਕੋਈ ਗੱਲ ਨਹੀਂ, ਸਾਨੂੰ ਤੇ ਆਟਾ ਸਸਤਾ ਲੱਭ ਜਾਏਗਾ। ਉਹ ਨਹੀਂ ਕਮਲਿਓ, ਤੁਹਾਨੂੰ ਆਟਾ ਸਸਤਾ ਨਹੀਂ ਲੱਭਣਾ। ਪਿਛਲੀ ਵਾਰੀ 2200 ਦੀ ਕਣਕ ਜਦੋਂ ਵਿਕੀ ਉਦੋਂ ਨਾ ਤੁਹਾਨੂੰ ਆਟਾ ਸਸਤਾ ਲੱਭਾ, ਉਦੋਂ ਮਾਰਕੀਟ ਦੇ ਵਿੱਚ ਬਾਅਦ 'ਚ ਇਹਨਾਂ ਕਣਕ 5000 ਦੀ ਵੇਚੀ। ਹੁਣ ਵੀ ਇਹਨਾਂ ਨੇ ਉਹੀ ਕੰਮ ਕਰਨਾ। ਇਸ ਲਈ ਇਹ ਸਾਰੇ ਦਾ ਸਾਰਾ ਫਰਾਡ ਜਿਹੜਾ ਉਹ ਤੁਹਾਡੇ ਨਾਲ ਹੋ ਰਿਹਾ ਤੇ ਕਿਸਾਨਾਂ ਨਾਲ ਵੀ ਹੋ ਰਿਹਾ ਤੇ ਉਹਨਾਂ ਵਿਚਾਰਿਆਂ ਨੂੰ ਇਹ ਮਾਰ ਰਹੇ ਨੇ। ਸਮਝ ਤੋਂ ਬਾਹਰ ਹੈ ਵੀ ਇਹ ਕਰਨਾ ਲੋਕਾਂ ਦੇ ਨਾਲ ਕੀ ਚਾਹੁੰਦੇ ਨੇ। ਅੱਛਾ ਜੀ, ਅਗਲੀ ਖਬਰ ਲੈ ਲਓ। ਪੰਜਾਬ ਹਕੂਮਤ ਨੂੰ ਕਹਿਣਾ ਚਾਹੁੰਦਾ ਵੀ ਗੋਬਰ ਟੈਕਸ ਦੇ ਹਵਾਲੇ ਨਾਲ 2 ਛਿੱਕਾਂ ਹੋਰ ਪਾ ਦਿਓ ਇਹਦੇ 'ਚ। ਅਗਰ ਕੋਈ ਭੈਂਸ ਗੋਬਰ ਨਾ ਕਰੇ ਤੇ ਉਹਦਾ ਕੀ ਕਰਨਾ? ਕੋਈ ਬੰਦਾ ਆ ਕੇ ਚੈੱਕ ਕਰ ਲੈ ਕਿ ਉਹ ਬਿਮਾਰ ਹੈ, ਜਾਣ ਕੇ ਗੋਬਰ ਨਹੀਂ ਕਰਦੀ ਜਾਂ ਗੋਬਰ ਜ਼ਿਆਦਾ ਕਰਦੀ ਹੈ ਤੇ ਫਿਰ ਟੈਕਸ ਜ਼ਿਆਦਾ ਲੈ ਲਓ ਉਹਦੇ ਕੋਲੋਂ। ਇਹੋ ਜਿਹੀਆਂ ਛਿੱਕਾਂ ਪਾਓ। ਇਰਸ਼ਾਦ ਭੱਟੀ ਸਾਹਿਬ ਕਹਿ ਰਹੇ ਨੇ। ਹਜ਼ੈਫਾ ਰਹਿਮਾਨ ਸਾਹਿਬ ਕਹਿੰਦੇ ਨੇ ਵੀ ਇਹ ਕਿਹੋ ਜਿਹੀ ਗੁਫ਼ਤਗੂ ਕਰ ਰਹੇ ਹੋ ਤੁਸੀਂ ਜੀ। ਵਜ਼ੀਰ ਮਸ਼ੀਰ ਸਾਹਿਬ ਜਿਹੜੇ ਨੇ ਉਹ ਬਈ ਹੁਣ ਕਿਹੋ ਜਿਹੀ ਗੁਫ਼ਤਗੂ ਕਰਨੀ? ਜਿਹੋ ਜਿਹੇ ਤੁਸੀਂ ਹਿਸਾਬ ਕਿਤਾਬ ਬਣਾਏ ਨੇ, ਗੋਬਰ ਟੈਕਸ ਲਾਉਣਾ ਚਾਹੁੰਦੇ ਹੋ, ਜਿਹੋ ਜਿਹਾ ਤੁਸੀਂ ਹਿਸਾਬ ਕਿਤਾਬ ਕਰ ਰਹੇ ਹੋ, ਉਹੋ ਜਿਹੀ ਗੁਫ਼ਤਗੂ ਹੋਣੀ। ਔਰ ਮੇਰਾ ਮਤਲਬ ਕੰਮ ਤੁਹਾਡੇ ਗੰਦੇ ਨੇ, ਗੋਬਰ ਵਾਲੇ ਨੇ। ਹੁਣ ਤੁਸੀਂ ਕੌਮ ਨੂੰ ਕਹਿੰਦੇ ਹੋ ਵੀ ਗੋਬਰ ਨੂੰ ਆਈਸਕ੍ਰੀਮ ਸਮਝ ਕੇ ਖਾ ਜਾਓ। ਕੌਮ ਕਿਸ ਤਰ੍ਹਾਂ ਖਾ ਜਾਏ? ਜਿਹੋ ਜੀ ਤੁਹਾਡੀ ਗੰਦੀ ਸਿਆਸੀ ਸੋਚ ਹੈ ਔਰ ਗੰਦੇ ਸਿਆਸੀ ਪਲਾਨ ਨੇ, ਉਹੋ ਜੀ ਗੱਲਬਾਤ ਹੀ ਹੋਣੀ ਹੈ। ਹੁਣ ਗੱਲਬਾਤ ਕਿੱਥੋਂ ਲੈ ਆਈਏ ਚੰਗੀ? ਜਿਹੋ ਜਿਹੇ ਤੁਸੀਂ ਕੰਮ ਕਰਦੇ ਹੋ ਉਹੋ ਜੀ ਗੱਲਬਾਤ ਹੋਣੀ ਹੈ। ਅੱਛਾ ਜੀ, ਅੱਗੇ ਜ਼ਰਾ ਚੱਲਦੇ ਹਾਂ। ਅਗਲੀ ਖਬਰ ਇਹ ਹੈ ਕਿ ਬਲੋਚਿਸਤਾਨ ਦੀ ਤਾਰੀਖ ਦਾ ਸਭ ਤੋਂ ਵੱਡਾ ਕਰਪਸ਼ਨ ਦਾ ਸਕੈਂਡਲ, ਗੰਦਮ ਦੀਆਂ 48 ਲੱਖ, ਗੌਰ ਨਾਲ ਸੁਣਨਾ ਤੁਸੀਂ, ਗੰਦਮ ਦੀਆਂ 48 ਲੱਖ ਬੋਰੀਆਂ ਗੋਦਾਮ 'ਚ ਪਈਆਂ ਖਰਾਬ ਹੋ ਗਈਆਂ। ਉਹ ਕਿਸੇ ਦੇ ਮੂੰਹ 'ਚ ਨਹੀਂ ਪਿਆ ਦਾਣਾ। ਪਾਕਿਸਤਾਨ ਦੇ ਵਿੱਚ ਲੋਕੀ ਭੁੱਖੇ ਸੌਂਦੇ ਨੇ। ਇਹ 100 ਸੇਰ ਦੀ ਇੱਕ ਬੋਰੀ ਹੁੰਦੀ ਹੈ, 100 ਕਿਲੋ ਹੁੰਦਾ ਉਹਦੇ 'ਚ, 200 ਪਾਉਂਡ ਹੁੰਦੇ ਨੇ। 220 ਪਾਉਂਡ ਹੋਣਗੇ ਤਕਰੀਬਨ। ਇਹ 100 ਕਿਲੋ, ਸਮਝਦੇ ਹੋ ਤੁਸੀਂ? 100 ਕਿਲੋ ਦੀ ਇੱਕ ਜਿਹੜੀ ਬੋਰੀ ਹੈ
ਉਹ ਉਹਦੇ ਨਾਲ ਦੀਆਂ 48 ਲੱਖ ਬੋਰੀਆਂ ਬਲੂਚਿਸਤਾਨ ਦੇ ਵਿੱਚ ਗੋਦਾਮਾਂ 'ਚ ਪਈਆਂ ਖਰਾਬ ਹੋ ਗਈਆਂ। ਹੁਣ ਇਹ ਕੀਤਾ ਕੀ ਹੋਣਾ? ਇਹਦੇ ਵਿੱਚੋਂ ਅੱਧੀ ਤੋਂ ਬਹੁਤੀ ਜਾਂ 80% 90% ਗੰਦਮ ਲੁੱਟ ਲਈ ਹੋਣੀ ਹੈ। ਫਿਰ ਕਾਗਜ਼ਾਂ ਦੇ ਵਿੱਚ ਉਹਨੂੰ ਖਰਾਬ ਲਿਖ ਕੇ ਫਾਰਗ ਕਰ ਦਿੱਤਾ। ਇਹ ਖਰਾਬ ਕੋਈ ਨਹੀਂ ਹੁੰਦੀਆਂ, ਇਹ ਸਿੰਧ ਦੇ ਵਿੱਚ ਵੀ ਇਹੀ ਕੰਮ ਹੁੰਦਾ। ਉੱਥੇ ਆਉਂਦੇ ਨੇ ਚੂਹੇ ਖਾ ਗਏ ਨੇ, ਉੱਥੇ ਆਹ ਹੋ ਗਿਆ। ਇਹ ਚੂਹੇ ਕੋਈ ਨਹੀਂ ਹੁੰਦੇ, ਇਹਨਾਂ ਦੇ ਪੀਪਲਸ ਪਾਰਟੀ ਦੇ ਜ਼ਰਦਾਰੀ ਸਾਹਿਬ ਦੇ ਆਪਣੇ ਚੂਹੇ ਠੇਕੇਦਾਰ ਨੇ ਉੱਥੇ, ਜਿਹੜੇ ਉਸ ਕਣਕ ਨੂੰ ਵੇਚਦੇ ਨੇ। ਬਲੂਚਿਸਤਾਨ 'ਚ ਵੀ ਇਹੀ ਕੰਮ ਹੋਇਆ। 48 ਲੱਖ ਬੋਰੀ ਨੂੰ ਜਿਹੜਾ ਇਹਨਾਂ ਨੇ, ਮੇਰਾ ਮਤਲਬ ਹੈ ਕਿ ਕੰਮ ਜਿਹੜਾ ਉਹ ਪੂਰਾ ਕਰ ਦਿੱਤਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ। ਉਹ ਖਬਰ ਹੈ ਕਿ ਇਹ ਜ਼ਰਾ ਦੇਖ ਲਓ ਕਿ ਇਹ ਮੁਲਤਾਨ ਹੈਲਥ ਆਫਿਸ ਲੇਡੀ ਹੈਲਥ ਵਰਕਰਸ ਨੇ, ਇਹ ਇਹਤਜਾਜ ਕਰ ਰਹੀਆਂ ਨੇ ਇਸ ਵੇਲੇ। ਔਰ ਇਹ ਉਹ ਮਾਵਾਂ ਭੈਣਾਂ ਨੇ ਜਿਨ੍ਹਾਂ ਨੇ ਲੋਕਾਂ ਦੀ, ਹੈਲਥ ਵਰਕਰਸ ਨੇ, ਜਾ ਕੇ ਘਰਾਂ ਦੇ ਵਿੱਚ ਦਾਈ ਦੇ ਤੌਰ ਤੇ ਇਹਨਾਂ ਨੇ ਖਿਦਮਾਤ ਅੰਜਾਮ ਦੇਣੀਆਂ ਨੇ। ਜਿਹੜੀਆਂ ਕੋ ਬੱਚੀਆਂ ਔਰਤਾਂ ਇਸ ਵੇਲੇ ਡਿਲੀਵਰੀ ਕਰਨੀ ਉਹਨਾਂ ਨੇ ਬੱਚੇ ਦੀ, ਉਹਨਾਂ ਨੂੰ ਦੱਸਣਾ ਹੈ। ਲੇਕਿਨ ਉਹ ਆਪਣੀ ਤਨਖਾਹ ਵਾਸਤੇ ਇਸ ਵੇਲੇ ਗਰਮੀ ਦੇ ਵਿੱਚ, ਸ਼ਦੀਦ ਦੇ ਵਿੱਚ, ਕਚਹਿਰੀ ਚੌਕ ਦੇ ਵਿੱਚ ਇਹਤਜਾਜ ਕਰ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਵੀ 3 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਅੱਛਾ, ਇਹ ਵੀ ਇੱਕ ਰਿਵਾਜ ਹੈ। ਪਿਛਲੇ ਦਿਨੋਂ ਅਸੀਂ ਤੁਹਾਨੂੰ ਕਈ ਸ਼ਹਿਰਾਂ, ਰਾਜਨਪੁਰ, ਸ਼ੇਖੂਪੁਰਾ, ਸਿਆਲਕੋਟ, ਫੈਸਲਾਬਾਦ, ਲਾਹੌਰ, ਹਰ ਸ਼ਹਿਰ ਤੋਂ ਸੁਥਰਾ ਪੰਜਾਬ ਦਾ ਤੁਹਾਨੂੰ ਦੱਸਿਆ ਹੈ। ਉਸ ਤੋਂ ਪਹਿਲੇ ਮੇਰਾ ਖਿਆਲ ਵਿਆੜੀ ਹੈ, ਬੂਰੇਵਾਲਾ, ਹਰ ਜਗ੍ਹਾ ਤੋਂ ਤੁਹਾਨੂੰ ਦੱਸਿਆ ਹੈ ਕਿ ਸੁਥਰਾ ਪੰਜਾਬ ਦੇ ਵਿੱਚ 3-3 ਮਹੀਨੇ ਤੋਂ ਤਨਖਾਹਾਂ ਨਹੀਂ ਦੇ ਰਹੇ। ਹੁਣ ਇਹ ਲੇਡੀ ਹੈਲਥ ਵਰਕਰਸ ਆ ਗਈਆਂ ਨੇ, ਇਹ ਵੀ ਵਿਚਾਰੀਆਂ ਪਿੱਟ ਰਹੀਆਂ ਨੇ ਕਿ ਸਾਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ। ਇੱਕ ਪਾਸੇ ਆਪ 1300 ਕਰੋੜ ਦੇ ਜਹਾਜ਼ ਲੈਂਦੇ ਨੇ, ਤੇ ਦੂਜੇ ਪਾਸੇ ਲੋਕਾਂ ਨੂੰ 3-3 ਮਹੀਨੇ ਤਨਖਾਹ ਨਹੀਂ ਦਿੰਦੇ। ਉਹਨਾਂ ਕੋਲ ਨਾ ਬਿਜਲੀ, ਅੱਛਾ ਬਿਜਲੀ ਦਾ ਬਿੱਲ 10 ਦਿਨ ਲੋਕੀ ਲੇਟ ਕਰਨ ਤੇ ਉਹਨਾਂ ਦਾ ਮੀਟਰ ਕੱਟ ਦਿੰਦੇ ਨੇ, ਉਹਨਾਂ ਦੀ ਬਿਜਲੀ ਕੱਟ ਦਿੰਦੇ ਨੇ, ਤੇ ਆਪ ਲੋਕਾਂ ਨੂੰ 3-3 ਮਹੀਨੇ ਤਨਖਾਹ ਨਹੀਂ ਦਿੰਦੇ। ਲੋਕੀ ਜਾਣ ਤੇ ਕਿਹੜੇ ਪਾਸੇ ਜਾਣ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਵਾਦ ਅਹਿਮਦ ਸਾਹਿਬ ਦੀ ਹੈ। ਜਵਾਦ ਅਹਿਮਦ ਸਾਹਿਬ ਕਹਿੰਦੇ ਨੇ ਕਿ ਇਮਰਾਨ ਖਾਨ ਤੇ ਨੁਸਰਤ ਫਤਿਹ ਅਲੀ ਖਾਨ ਮੁਲਕ ਦੇ ਸਭ ਤੋਂ ਵੱਡੇ ਸੁਪਰਸਟਾਰ ਨੇ। ਉਹਨਾਂ ਤੋਂ ਬਾਅਦ ਜਿਹੜੇ ਟੌਪ ਮੋਸਟ ਲੈਵਲ ਦੇ ਉੱਤੇ ਬੰਦੇ ਆਉਂਦੇ ਨੇ ਨਾ, ਉਹਨਾਂ ਦੇ ਵਿੱਚ ਮੈਂ ਤੇ ਇਕਰਾਰੁਲ ਹਸਨ ਹੈ। ਕੌਣ ਹੈ? ਮੈਂ ਤੇ ਇੱਕ, ਮਤਲਬ ਕਿ ਜਵਾਦ ਅਹਿਮਦ ਸਾਹਿਬ ਤੇ ਇਕਰਾਰੁਲ ਹਸਨ। ਹੱਸਣਾ ਨਹੀਂ ਤੁਸੀਂ, ਇਸ ਤੋਂ ਅੱਗੇ ਵੀ ਸੁਣ ਲਓ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਬੇਸ਼ੱਕ ਬਗੈਰਤ ਕੋਈ ਕਹਿ ਲੈ, ਇਹ ਮਾਜ਼ਰਤ ਮੈਂ ਨਹੀਂ ਕਹਿਣਾ ਚਾਹੁੰਦਾ ਕਿਸੇ ਨੂੰ, ਉਹਨਾਂ ਨੇ ਖੁਦ ਕਿਹਾ ਮੈਨੂੰ ਬੇਸ਼ੱਕ ਕੋਈ ਬਗੈਰਤ ਕਹਿ ਲੈ, ਲੇਕਿਨ ਮੈਨੂੰ ਜ਼ਲੀਲ ਨਾ ਕਵੇ। ਉਹਨਾਂ ਕਿਹਾ ਜ਼ਲੀਲ ਗਾਲੀ ਹੈ, ਬਗੈਰਤ ਕਹਿਣਾ ਗਾਲੀ ਨਹੀਂ। ਤੁਹਾਨੂੰ ਯਕੀਨ नहीं आ रहा होगा, सुन लो। जलील जो होता है वो तो किसी को भी नहीं पता होता जलील कौन है। भाई जलील तो ये कह रहे हैं आप कि ये आदमी जो है जलील है, मतलब इसकी इज्जत कोई नहीं है। वो गया ना, जलील तो एक मुबहम लफ्ज हो गया, बगैरत तो क्लियर हो गया, तो बगैरत पे ज्यादा बगैरत लॉजिकल है ना, बगैरत लॉजिकल है, सख्त लफ्ज है। लेकिन जलील गाली आप कह रहे हैं कि आप चूंकि बगैरत का वर्ड इस्तेमाल कर रहे हैं वो लॉजिकल है, अगर कोई और जलील कहे तो वो गलत। बिल्कुल नहीं। जलील का मतलब ये है कि आप कह रहे हैं कि ये आदमी जो है इसकी इज्जत कोई नहीं है। आप फैक्ट बताएं, बगैरत की इज्जत हो सकती है, फिर आप वही बात करें। मैं तो सिर्फ ये कह रहा हूं दोनों ही गैर नहीं, दोनों नहीं। मैं एक पे प्रूफ कर रहा हूं, एक मिसाल के तौर पे देखें। बेगैरत मैं कह रहा हूं अगर किसी को, तो मैं ये कह रहा हूं कि इस आदमी ने ये बेगैरती की है। अगर आप ये कह सकें कि किसी आदमी ने कोई जलालत की है और वो जलालत को आप प्रूव कर सकें तो वो जलील कहा जा सकता है। चलें आपकी बात, आपका पॉइंट आ गया। जो बगैरत है वो गाली नहीं है, बिल्कुल ठीक है। जलील कहना जो है वो गाली, मेरा ख्याल है, क्योंकि आप प्रूव नहीं कर सकते, क्योंकि वो झूठ है, वो आप ਐਵੇਂ ਕਹਿ ਰਹੇ हैं किसी को। ਸੁਣ ਲਿਆ ਜੀ। ਹੁਣ ਅੱਜ ਤੋਂ ਬਾਅਦ ਇਹਨਾਂ ਦੇ ਹਿਸਾਬ ਨਾਲ ਅਗਰ ਤੁਸੀਂ ਕਿਸੇ ਬੰਦੇ ਨੂੰ ਬਗੈਰਤ ਕਿਹਾ ਤਾਂ ਗਾਲੀ ਨਹੀਂ, ਲੇਕਿਨ ਅਗਰ ਜ਼ਲੀਲ ਕਹਿ ਲਓ ਤਾਂ ਕੋਈ ਗੱਲ ਨਹੀਂ, ਖੈਰ ਹੈ। ਉਹ ਮੇਰਾ ਮਤਲਬ ਉਹ ਕੋਈ ਗਾਲੀ ਸ਼ਾਲੀ ਨਹੀਂ, ਤੁਸੀਂ ਸੁਣ ਲਿਆ। ਚਲਦੇ ਚਲਦੇ ਆਖਰ ਦੇ ਉੱਤੇ ਇਸਾਰ ਰਾਣਾ ਸਾਹਿਬ ਇੱਕ ਬਹੁਤ ਹੀ ਮੁਹਤਰਮ ਜਰਨਲਿਸਟ ਨੇ, ਸੀਨੀਅਰ ਜਰਨਲਿਸਟ ਨੇ। ਉਹਨਾਂ ਨੂੰ ਨੂਨ ਲੀਗ ਦੇ ਇਸ ਬੰਦੇ ਨੇ ਜਿਹੜਾ ਕਿ ਮਰੀਮ ਨਵਾਜ਼ ਸਾਹਿਬਾ ਦੇ ਬੜਾ ਕਰੀਬ ਹੈ, ਨਵਾਜ਼ ਸ਼ਰੀਫ ਸਾਹਿਬ ਦੇ ਬੜਾ ਕਰੀਬ ਹੈ, ਸ਼ਹਿਬਾਜ਼ ਸ਼ਰੀਫ ਦਾ ਬੜਾ ਕਰੀਬ ਹੈ, ਹਮਜ਼ਾ ਸ਼ਹਿਬਾਜ਼, ਅਲੀ ਡਾਰ, ਮਤਲਬ ਕੋਈ ਨੂਨ ਲੀਗ ਦਾ ਲੀਡਰ ਐਸਾ ਨਹੀਂ ਜਿਹਨੂੰ ਇਹ ਨਹੀਂ ਮਿਲਦੇ ਔਰ ਜਿਹੜੇ ਇਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਨਹੀਂ ਦਿੰਦੇ। ਸਾਰੇ ਖਵਾਜਾ ਆਸਿਫ, ਤਮਾਮ ਇਹਨਾਂ ਨੂੰ ਲੋਕ ਜਿਹੜੇ ਨੇ ਉਹ ਮੁਲਾਕਾਤ ਕਰਦੇ ਨੇ। ਇਹ ਹੁਣ ਸਾਹਿਬ ਹੁਣ ਤੋਂ ਚੰਦ ਹਫ਼ਤੇ ਪਹਿਲੇ ਪਾਕਿਸਤਾਨ ਆਏ ਸਨ, ਇਹਨਾਂ ਨੂੰ ਪੁਲਿਸ ਦੀ ਇੱਕ ਗੱਡੀ ਵੀ ਦਿੱਤੀ ਸੀ ਪ੍ਰੋਟੋਕੋਲ ਦੇ ਤੌਰ ਤੇ। ਇਹਨਾਂ ਨੇ ਇਸਾਰ ਰਾਣਾ ਸਾਹਿਬ ਦੇ ਬਾਰੇ ਕਿਹੋ ਜਿਹੀ ਗੱਲਬਾਤ ਕੀਤੀ ਉਹ ਅਸੀਂ ਤੁਹਾਨੂੰ ਵੀਡੀਓ ਸੁਣਾਉਣੀ ਹੈ। ਅਗਰ ਲਾਗੇ ਫੈਮਿਲੀ ਹੈ, ਬੱਚੇ ਨੇ, ਤੇ ਇਹ ਵੀਡੀਓ ਅੱਗੇ ਨਾ ਪਲੇ ਕਰਨਾ। ਅਗਰ ਫੈਮਿਲੀ ਬੱਚੇ ਨੇ ਨਾਲ ਤੇ ਇਹ ਵੀਡੀਓ ਅੱਗੇ ਪਲੇ ਨਾ ਕਰਨਾ। ਅਸੀਂ ਤੁਹਾਡੇ ਕੋਲ, ਹਾਲਾਂਕਿ ਅਸੀਂ ਬੀਪ ਲਾਈ ਹੈ, ਗਾਲੀ ਕੋਈ ਨਹੀਂ ਸੁਣਾਵਾਂਗੇ ਤੁਹਾਨੂੰ, ਲੇਕਿਨ ਫਿਰ ਵੀ ਉਹਦੇ 'ਚ ਜਿਹੋ ਜਿਹਾ ਮਟੀਰੀਅਲ ਹੈ ਉਹ ਸੁਣਨ ਦੇ ਕਾਬਿਲ ਨਹੀਂ। ਉਹ ਜ਼ਰਾ ਪਹਿਲੇ ਸੁਣ ਲਓ ਕਿ ਇਹ ਬੰਦਾ ਜਿਹਨੂੰ ਮਰੀਮ ਨਵਾਜ਼ ਫੋਲੋ ਕਰਦੇ ਨੇ, ਉਹਦੇ ਕਰੀਬ ਤਰੀਨ ਆਦਮੀ ਹੈ, ਉਹਨੂੰ ਪ੍ਰੋਟੋਕੋਲ ਦਿੰਦੇ ਨੇ ਪੁਲਿਸ ਦਾ, ਇਹਨਾਂ ਦਾ ਖਾਸੁਲ ਖਾਸ ਆਦਮੀ ਹੈ। ਉਹਨਾਂ ਨੇ ਇਸਾਰ ਰਾਣਾ ਸਾਹਿਬ ਨੂੰ ਮਹਿਜ਼ ਇੱਕ ਮਹਿੰਗੇ ਬਿਜਲੀ ਘਰਾਂ ਦੀ ਖਬਰ ਜਿਹੜੀ ਕਿ ਉਹਨਾਂ ਸੱਚੀ ਖਬਰ ਦਿੱਤੀ ਹੈ, ਉਹਦੇ ਉੱਤੇ ਕਿਹੜੇ ਅਲਫਾਜ਼ ਉਹਨਾਂ ਦੀ ਮਾਂ ਨੂੰ, ਭੈਣ ਨੂੰ, ਬੇਟੀ ਨੂੰ ਕਹੇ ਨੇ, ਸੁਣੋ। ਹਾਂਜੀ ਭਾਈਜਾਨ, ਬੜਾ ਅਜੀਬ ਕਿਸਮ ਦਾ ਮਹਿਕਮਾ ਇਸਾਰ ਰਾਣਾ। ਹੁਣ ਤੁਸੀਂ ਵੇਖੋ ਬਈ ਬੜੇ ਬੜੇ ਅਸੀਂ ਵੀ ਵੇਖਿਆ ਦੁਨੀਆ ਦੇ ਵਿੱਚ, ਲੇਕਿਨ ਇਸ ਤੋਂ ਵੱਡਾ ਕੋਈ ਮੁਲਕ ਦੁਸ਼ਮਣ, ਕੋਈ ਕਮੀਨਾ, ਕੋਈ ਪੀਰਨੀ ਦਾ ਮੁੰਡਾ ਇਸਾਰ ਰਾਣਾ। ਮਤਲਬ ਕਿ ਐਸਾ ਝੂਠ, ਐਸੀ ਬਲੰਗਪੁਣ, ਐਸਾ ਤਲੰਗਪੁਣ
ਇਹ ਅੱਜ ਕੱਲ੍ਹ ਕਰ ਰਿਹਾ ਟਵਿੱਟਰ ਤੇ ਔਰ ਸੋਸ਼ਲ ਮੀਡੀਆ ਤੇ ਚੰਦ ਵਿਊਜ਼ ਹਾਸਲ ਕਰਨ ਵਾਸਤੇ ਕਿ ਤੁਹਾਡੀ ਸੋਚ ਆ। ਇਸਾਰ ਰਾਣਾ ਤੇਰੀ ਭੈਣ ਹੁਣ ਸੁਣ, ਇਸ ਇਹ ਜਿਹੜਾ ਇਸਾਰ ਰਾਣਾ ਹੈ, ਸੁਣ ਲਿਆ ਜੇ। ਹੁਣ ਜ਼ਰਾ ਅੱਗੇ ਇਸਾਰ ਰਾਣਾ ਸਾਹਿਬ ਦਾ ਜਵਾਬ ਵੀ ਸੁਣ ਲਓ। मैंने एक वीलॉग किया था जिसमें मैंने कहा कि जी मुस्लिम लीग नून की पता नहीं नवाज शरीफ की 26 मिले हैं, IPPs हैं, 16 हैं, ये वो। मैंने उसी शाम उसकी तस्हीह की और तस्हीह करते हुए मैंने ये कहा कि भाई अब वो मुझसे पोस्ट जो मुझ तक आई वो उसको रीड करने में गलती हुई। वो एक्चुअली फीसद के हिसाब से था कि 26% IPPs शरीफ फैमिली के हैं, फला की हैं। अब ये सोशल मीडिया पे ऐसी चीजें चल रही होती है, मैंने उसे शेयर किया, लेकिन मैंने शाम को ही उसकी तस्हीह कर दी। खैर हो गया। एहसन चट्टा साहब हैं एक मुस्लिम लीग नून के, और वो कहीं शायद पाकिस्तान से बाहर होते हैं, लेकिन अभी मैं उनकी कुछ दिन पहले वीडियो देख रहा था, वो पाकिस्तान आए थे तो वो अपने गाँव गए तो पुलिस की प्रोटोकॉल के साथ वो गए। अच्छा वो क्या, मुझे किसी ने कहा था कि वो बड़ी वल्गर जबान इस्तेमाल करते हैं। आज 2-3 दिन पहले वो मेरे ट्विटर अकाउंट पे आए और उन्होंने आके वहाँ पे गंदी गुफ्तगू की, गालियां शालियां निकाली। एहसन चट्टा साहब, ये मैं 1 मिनट जो है आप पे गुफ्तगू कर रहा हूँ। आपने मेरे माँ को, मेरी बहनों को गालियां दी, लेकिन मैं अपने व्लॉग में ये ऐलान करता हूँ कि आपकी जो माँ है वो मेरी माँ की तरह है, आपकी बहनें मेरी बहनों की तरह है। मैं उनकी हुर्मत, उनकी इज्जत के हवाले से अगर एक लफ्ज भी कहूँ तो मेरे राजपूत होने या मेरे इंसान होने पर लानत है। मुझे अगर किसी से सियासी इख्तिलाफ होगा तो मैं उससे सियासी इख्तिलाफ करूंगा, मैं उसकी माँ बहन को गालियां नहीं दूंगा। आपकी माँ मेरी माँ, आपकी बहन मेरी बहन, आप मुझे जितनी मर्जी गालियां दें। यकीन करें मुझे शायद कहीं जाके कोई थोड़ा सा दुख हुआ हो, और दुख इस बात का हुआ हो कि एक शख्स जिसे मैं जानता भी नहीं और उसने पता नहीं किस उससे कहाँ वो वीडियो भेजी होगी, देखी होगी, दिखाई होगी कि देखो मैं उनके यहाँ गालां कटी हैं। अगर इससे आपका कहीं कद बढ़ता है तो मेरी दुआ है कि अल्लाह ताला आपका जो टारगेट है वो पूरे करे। आपने जो गलीज जबान इस्तेमाल की, मैं एक मुसलमान हूँ, मेरा ये यकीन है कि अगर हम किसी को गंदी गाली देते हैं, किसी की तज़हीक करते हैं, तो उसका कहीं ना कहीं जवाब तो देना पड़ता है। और मैं नबी पाक सल्लल्लाहु अलैहि वसल्लम का मुझे वो हदीस याद है कि आपने फरमाया कि अगर तुम्हारा आजिज़ी से कुछ जाता है तो क़यामत के रोज़ मुझसे ले लेना। मैं आज उसी नबी पाक के हुक्म और हिदायत को सामने रखते हुए मैं अपनी आजिज़ी को गवाह करके आपके लिए कहता हूँ कि अल्लाह ताला आपके लिए आसानियाँ पैदा करे। ਸੁਣ ਲਿਆ ਜੇ। ਹੁਣ ਇੱਥੋਂ ਮੈਂ ਇਹਦੇ ਤੇ ਕੋਈ ਤਜਜ਼ੀਆ ਨਹੀਂ ਕਰਦਾ, ਕਿਹਦੀ ਕੀ ਤਰਬੀਅਤ ਹੈ, ਕਿਹੜਾ ਕੀ ਕਰਨ ਡਿਆ, ਇਹ ਮੈਂ ਚਾਹੁੰਦਾ ਵੀ ਕਮੈਂਟਸ ਦੇ ਵਿੱਚ ਤੁਸੀਂ ਜ਼ਰੂਰ ਲਿਖੋ। ਔਰ ਹੁਣ ਤੁਹਾਨੂੰ ਚੇਤਾ ਆਉਂਦਾ ਹੋਏਗਾ ਵੀ ਮੈਂ ਤੁਹਾਨੂੰ ਕਿਉਂ ਕਿਹਾ ਸੀ ਵੀ ਇਸਾਰ ਰਾਣਾ ਸਾਹਿਬ ਨੂੰ ਸੁਣਿਆ ਕਰੋ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।